ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਵੈਜ ਨਾਨ ਵੈਜ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅਤੇ ਅੱਜ ਕੱਲ੍ਹ ਜਿਹੜੀਆਂ ਮੈਡੀਕਲ ਦੀਆਂ ਐਪਲੀਕੇਸ਼ਨਾਂ ਅਬਾਮਾ ਕੇਅਰ ਦੀਆਂ ਲਈਆਂ ਜਾਂਦੀਆਂ ਨੇ, ਉਹ ਵੀ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ ਅਤੇ ਜਸਵੀਰ ਕੌਰ ਫਰੀਮੌਟ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। CBI ਦੀ ਆਪਾਂ ਗੱਲ ਕਰਦੇ ਸੀਗੇ, ਜਿਹੜਾ ਹਜੇ ਤੱਕ ਵੀ ਉਹਨਾਂ ਦਾ ਖਲਾਰਾ ਆ ਉਹ ਉਸੇ ਤਰ੍ਹਾਂ ਪਿਆ ਆ। ਉਸ ਮਾਮਲੇ 'ਤੇ ਜਿਹੜੀ ਆਪਸੀ ਜੰਗ ਆ ਉਸੇ ਤਰ੍ਹਾਂ ਜਾਰੀ। ਬਿਲਕੁਲ ਜੀ, ਇਹ ਜਿਹੜਾ ਜੀ ਘਮਸਾਨ ਪਿਆ ਹੋਇਆ, ਕਿਹਾ ਨਹੀਂ ਜਾ ਸਕਦਾ ਕਿ ਕਿੰਨੀ ਦੇਰ ਤੱਕ ਇਹ ਜਿਹੜਾ ਜੀ ਉਹ ਚੱਲੂਗਾ। ਪਰ ਇੱਥੇ ਜਿਹੜੀ ਕੇਂਦਰ ਸਰਕਾਰ ਦੀ ਕਿਰਕਰੀ ਆ ਉਹ ਲਗਾਤਾਰ ਜਿਹੜੀ ਆ ਉਹ ਹੋ ਰਹੀ ਆ, ਕਿਉਂਕਿ ਮਾਮਲਾ ਇਹ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਸੀਗਾ ਜੀ। ਔਰ ਸੁਪਰੀਮ ਕੋਰਟ ਨੇ ਜਿਸ ਤਰੀਕੇ ਦੇ ਨਾਲ ਇਹਦਾ ਜਿਹੜਾ ਜੀ ਉਹ ਨੋਟਿਸ ਲਿਆ, ਇੱਕ ਤਾਂ ਜਿਹੜਾ ਬਣਾਇਆ ਗਿਆ ਟੈਂਪਰੇਰੀ ਡਾਇਰੈਕਟਰ ਹੈ, ਕਾਰਜਕਾਰੀ ਡਾਇਰੈਕਟਰ ਹੈ, ਉਹਦੇ ਹਰ ਤਰ੍ਹਾਂ ਦੇ ਕੰਮਕਾਰ ਦੇ ਉੱਤੇ ਰੋਕ ਲਾ ਦਿੱਤੀ ਹੈ। ਇਹ ਕਿਹਾ ਕਿ ਉਹ ਕੋਈ ਅਹਿਮ ਫੈਸਲਾ ਨਹੀਂ ਲੈ ਸਕਦਾ, ਸਿਰਫ ਰੂਟੀਨ ਦਾ ਕੰਮਕਾਜ ਜਿਹੜਾ ਜੀ ਉਹ ਦੇਖੂਗਾ। ਮਤਲਬ ਇਹ ਕਿ ਉਹ ਦਫ਼ਤਰ ਜਾ ਕੇ ਤੇ ਉੱਥੇ ਹਾਜ਼ਰੀ ਲਾ ਕੇ ਤੇ ਮੁੜ ਕੇ ਜਿਹੜਾ ਜੀ ਵਾਪਸ ਆਉਣ ਤੱਕ ਸੀਮਿਤ ਰਹੂਗਾ, ਜਦੋਂ ਤੱਕ ਸੁਪਰੀਮ ਕੋਰਟ ਜਿਹੜੀ ਆ ਇਸ ਮਾਮਲੇ ਦੇ ਉੱਤੇ ਕੋਈ ਫੈਸਲਾ ਨਹੀਂ ਦੇ ਦਿੰਦੀ। ਜੋ ਕੁਝ ਸੁਪਰੀਮ ਕੋਰਟ ਦੇ ਵਿੱਚ ਕੱਲ੍ਹ ਹੋਇਆ, ਜਿਹੜਾ ਵਕੀਲ ਸੀਗਾ ਇਹਨਾਂ ਦਾ, ਉਹਨੇ ਇਹ ਗੱਲ ਆਖੀ ਕਿ ਜਿਹੜਾ ਜੀ ਇਹਦੀ ਜਾਂਚ ਦੀ ਜਿਹੜੀ ਹੈ ਜੀ ਉਹ CVC ਦੀ ਜਾਂਚ ਉਹ ਆ ਲੈਣ ਦਿੱਤੀ ਜਾਵੇ। ਤਾਂ ਸੁਪਰੀਮ ਕੋਰਟ ਨੇ ਕਿਹਾ ਠੀਕ ਹੈ, CVC ਜਾਂਚ ਜਿਹੜੀ ਕਰੂਗੀ, ਪਰ ਉਹਨਾਂ ਨੇ ਇੱਕ ਰਿਟਾਇਰਡ ਜੱਜ ਸੁਪਰੀਮ ਕੋਰਟ ਨੇ ਲਾਤਾ ਕਿ ਇਹਦੀ ਅੰਡਰ ਜਿਹੜਾ ਜੀ ਸੁਪਰਵਾਈਜ਼ਰੀ ਦੇ ਇਹ ਜਾਂਚ ਹੋਊਗੀ। ਇਹ ਕਿਹਾ ਕਿ 10 ਦਿਨਾਂ ਦੇ ਵਿੱਚ ਜਿਹੜੀ ਜੀ ਉਹ ਜਾਂਚ ਕਰਕੇ ਦੱਸੋ। ਵਕੀਲ ਨੇ ਇਹ ਗੱਲ ਆਖੀ ਸੁਪਰੀਮ ਕੋਰਟ ਦੇ ਵਿੱਚ ਕਿ 10 ਦਿਨਾਂ ਦੇ ਵਿੱਚ ਜਾਂਚ ਜਿਹੜੀ ਉਹ ਨਹੀਂ ਹੋ ਸਕਦੀ, ਟਾਈਮ ਬਹੁਤ ਘੱਟ ਹੈ। ਤਾਂ ਸੁਪਰੀਮ ਕੋਰਟ ਨੇ ਕਿਹਾ ਠੀਕ ਹੈ, ਤੁਹਾਨੂੰ 240 ਘੰਟੇ ਦਿੱਤੇ, 10 ਦਿਨਾਂ 'ਚ ਨਹੀਂ ਹੋ ਸਕਦੀ। ਉਹਦੇ ਫਿਰ ਕਿਹਾ ਜੀ ਛੁੱਟੀਆਂ ਆ ਗਈਆਂ, ਵਿੱਚ ਦੀਵਾਲੀ ਜਿਹੜੀ ਉਹ ਆ ਗਈ। ਤਾਂ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਦੀਵਾਲੀ 1 ਦਿਨ ਦੀ ਹੁੰਦੀ ਹੈ। ਉਹਨੇ ਫਿਰ 4 ਦਿਨ ਜਿਹੜੇ ਜੀ ਹੋਰ ਵਧਾਤੇ, ਵੀ 14 ਦਿਨ ਤੋਂ ਵੱਧ ਸਮਾਂ ਨਹੀਂ ਮਿਲਣਾ, ਇੰਨੇ ਦੇ ਵਿੱਚ ਕੀ ਜਿਹੜਾ ਜੀ ਉਹ ਜਾਂਚ ਕਰਕੇ ਲੈ ਕੇ ਆਓ ਔਰ ਇਹ ਦੱਸੋ ਕਿ ਜਬਰੀ ਛੁੱਟੀ ਦੇ ਉੱਤੇ ਜਿਹੜਾ ਜੀ ਉਹ ਕਿਵੇਂ ਭੇਜਿਆ ਗਿਆ। ਔਰ ਖਾਸ ਤੌਰ ਦੇ ਉੱਤੇ ਅਲੋਕ ਵਰਮਾ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹੜੇ ਮਾਮਲੇ ਸੀ ਜਿਨ੍ਹਾਂ ਦੇ ਉੱਤੇ ਘੋਖ ਕਰਨੀ ਜਿਹੜੀ ਉਹ ਸ਼ੁਰੂ ਕੀਤੀ ਸੀ, ਇਹ ਵੀ ਸਾਰੀ ਡਿਟੇਲ ਜਿਹੜੀ ਉਹ ਸੁਪਰੀਮ ਕੋਰਟ ਨੇ ਮੰਗਵਾ ਲਈ। ਕਹਿਣ ਨੂੰ ਸਰਕਾਰ ਇਹ ਕਹੀ ਜਾਂਦੀ ਹੈ ਕਿ ਸਾਡੀ ਜਿਹੜਾ ਪੱਖ ਆ ਉਹਦੀ ਪੁਸ਼ਟੀ ਹੋਈ ਆ, ਸਰਕਾਰ ਦੇ ਪੱਖ ਦੀ ਕੋਈ ਪੁਸ਼ਟੀ ਨਹੀਂ ਹੋਈ। ਇਹ ਸੁਪਰੀਮ ਕੋਰਟ ਈਵਨ ਸਟ੍ਰਿਕਟ ਜਿਹੜੀ ਹੈ ਜੀ ਉਹ ਜਾਪਦੀ ਹੈ ਇਸ ਮਸਲੇ ਦੇ ਉੱਤੇ। ਉਧਰੋਂ ਕਾਂਗਰਸ ਨੇ ਜਿਹੜਾ ਸੀਗਾ ਜੀ ਥਾਂ ਥਾਂ ਦੇ ਉੱਤੇ CBI ਦੇ ਦਫ਼ਤਰ ਘੇਰੇ। ਚੰਡੀਗੜ੍ਹ ਦੇ ਵਿੱਚ ਜਿਹੜਾ ਸੀਗਾ ਜੀ ਇੱਥੇ ਪੰਜਾਬ ਦੇ ਕੁਝ ਕੈਬਨਿਟ ਮੰਤਰੀ ਵੀ ਸ਼ਾਮਲ ਰਹੇ, ਜਿਨ੍ਹਾਂ ਨੇ CBI ਦੇ ਦਫ਼ਤਰ ਦਾ ਘਿਰਾਓ ਕੀਤਾ। ਪਾਣੀ ਦੀਆਂ ਬੁਛਾਰਾਂ ਜਿਹੜੀਆਂ ਸੀ ਇੱਥੇ ਮਾਰੀਆਂ ਗਈਆਂ। ਉੱਧਰ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਕਾਂਗਰਸੀਆਂ ਨੇ CBI ਦਾ ਦਫ਼ਤਰ ਜਿਹੜਾ ਸੀ ਉਹ ਘੇਰਿਆ। ਰਾਹੁਲ ਗਾਂਧੀ ਨੇ ਇੱਕ ਵਾਰੀ ਫਿਰ ਇਹ ਗੱਲ ਜਿਹੜੀ ਜੀ ਉਠਾਈ ਕਿ ਮੁੱਦਾ ਜਿਹੜਾ ਮੀਟ ਦੀ ਜਿਹੜੀ ਸਮਗਲਿੰਗ ਹੁੰਦੀ ਆ ਉਹਦੀ ਕਰਪਸ਼ਨ ਦੇ ਨਾਲ ਜੁੜਿਆ ਹੋਇਆ ਨਹੀਂ, ਬਲਕਿ ਰਫਾਲ ਡੀਲ ਜਿਹੜੀ ਸੀਗੀ, ਕਿਉਂਕਿ ਉਹਦੀਆਂ ਫਾਈਲਾਂ ਅਲੋਕ ਵਰਮਾ ਦੇ ਕੋਲੇ ਜਿਹੜੀਆਂ ਉਹ ਪਹੁੰਚ ਗਈਆਂ ਸੀਗੀਆਂ, ਉਹ ਇਹਦੇ ਉੱਤੇ ਕੰਮ ਕਰ ਰਿਹਾ ਸੀ, ਜਿਹਦੇ ਕਰਕੇ ਉਹਨੂੰ ਜਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਜੀ। ਤੇ ਅੱਗੇ ਕਾਂਗਰਸ ਦੇ ਆਗੂ ਚੰਨੀ ਜਿਹੜੀ ਮੀ ਟੂ ਵਾਲੀ ਆਪਾਂ ਗੱਲ ਕਰਦੇ ਸੀਗੇ, ਉਸ ਦੇ ਹੱਕ ਵਿੱਚ ਕਾਂਗਰਸੀ ਨੇਤਰੇ ਬਿਲਕੁਲ ਜੀ, ਬੇਸ਼ੱਕ ਇਹ ਵਿਵਾਦ ਜਿਹੜਾ ਜੀ ਭਖਿਆ ਹੋਇਆ। ਪਹਿਲਾਂ ਤਾਂ ਕੋਈ ਜਿਹੜਾ ਜੀ ਕਹਿੰਦਾ ਸੀ ਇੱਕ ਮੰਤਰੀ, ਹੁਣ ਤਾਂ ਨਿੱਤਰ ਕੇ ਜਿਹੜਾ ਜੀ ਨਿਖਰ ਕੇ ਸਾਹਮਣੇ ਸਾਰਾ ਆ ਚੁੱਕਾ ਹੈ ਕਿ ਮਾਮਲਾ ਉਹੀ ਚਰਨਜੀਤ ਚੰਨੀ ਵਾਲਾ ਹੀ ਆ, ਜਿਨ੍ਹਾਂ ਨੇ ਕਿ ਕੁਝ ਮੈਸੇਜ ਜਿਹੜੇ ਜੀ ਉਹ ਭੇਜੇ ਸੀ। ਔਰ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਦਾ ਜਿਹੋ ਜਿਹਾ ਜਵਾਬ ਆਇਆ ਸੀਗਾ ਜੀ
ਕਿ ਉਹਦਾ ਮਾਮਲਾ ਹੱਲ ਕਰ ਲਿਆ ਗਿਆ ਸੀ, ਉਹਨਾਂ ਨੂੰ ਮਾਫੀ ਮੰਗਣ ਦੇ ਵਾਸਤੇ ਕਹਿ ਦਿੱਤਾ ਗਿਆ ਸੀ, ਕੋਈ ਮਾਮਲਾ ਹੱਲ ਨਹੀਂ ਕੀਤਾ ਗਿਆ। ਔਰ ਉਹਨੇ ਮੈਸੇਜ ਜਿਹੜੇ ਸੀ ਮੰਤਰੀ ਨੇ ਉਹ ਫੇਰ ਦੁਬਾਰਾ ਕਿਤੇ ਭੇਜਣੇ ਸ਼ੁਰੂ ਕਰਤੇ, ਜਿੱਥੋਂ ਇਹ ਅਸਲ ਦੇ ਵਿੱਚ ਮਾਮਲਾ ਜਿਹੜਾ ਜੀ ਉਹ ਵਧਿਆ। ਬੇਸ਼ੱਕ ਇਹ ਕਿਹਾ ਜਾਂਦਾ ਕਿ ਜਿਹੜੇ ਇਹ ਤਕਨੀਕੀ ਸਿੱਖਿਆ ਮੰਤਰੀ ਨੇ ਚਰਨਜੀਤ ਚੰਨੀ ਹਮੇਸ਼ਾ ਵਿਵਾਦ ਮਾਫ ਕਰਨਾ ਚਰਨਜੀਤ ਚੰਨੀ ਦੇ ਨਾਲ ਜੁੜੇ ਰਹੇ ਆ ਜੀ। ਜੋ ਉਹ ਮੰਤਰੀ ਬਣੇ ਆ, ਕਦੀ ਤਾਂ ਹਾਥੀ ਤੇ ਚੜ੍ਹ ਕੇ ਉਹ ਜੋਤਸ਼ੀ ਦੇ ਕਹੇ ਦੇ ਉੱਤੇ ਆਪਣਾ ਜਿਹੜਾ ਮਹਿਕਮਾ ਆ ਉਹ ਵੱਡਾ ਕਰਾਉਣ ਦੇ ਚੱਕਰ 'ਚ, ਕਦੀ ਉਹ ਜਿਹੜਾ ਜੀ ਬੂਹਾ ਆਪਣੀ ਕੋਠੀ ਦਾ ਗਲਤ ਪਾਸੇ ਕੱਢ ਲੈਂਦੇ ਆ, ਸੜਕ ਬਣਾ ਦਿੰਦੇ ਆ ਜਿਹਨੂੰ ਆ ਕੇ ਚੰਡੀਗੜ੍ਹ ਪ੍ਰਸ਼ਾਸਨ ਮੁੜ ਕੇ ਜਿਹੜਾ ਜੀ ਉਹ ਢਾਉਂਦਾ, ਕਦੀ ਉਹ ਜਿਹੜਾ ਜੀ ਕੁਛ ਕਰਦੇ ਆ। ਕਿਹਾ ਜਾਂਦਾ ਕਿ ਜੋਤਿਸ਼ ਤੇ ਬਹੁਤ ਵਿਸ਼ਵਾਸ ਕਰਦੇ ਆ। ਹੁਣ ਇਹ ਨਹੀਂ ਪਤਾ ਵੀ ਕਿਸੇ ਜੋਤਸ਼ੀ ਨੇ ਕਿਹਾ ਸੀਗਾ ਵੀ ਮੈਸੇਜ ਜਿਹੜੇ ਆ ਉਹ ਭੇਜੋ, ਤੇ ਤਾਂ ਜਿਹੜੀ ਹੈ ਜੀ ਕੁਛ ਕੰਟਰੋਵਰਸੀ ਹੋ ਸਕਦੀ ਹੈ, ਕਿਸੇ ਜੋਤਸ਼ੀ ਨੇ ਫਸਾਇਆ ਹੋ ਸਕਦਾ ਜੀ। ਪਰ ਕਾਂਗਰਸ ਨੇ ਜਿਵੇਂ ਜਿਹੜੀ ਹੈ ਜੀ ਕਾਂਗਰਸੀ ਆਗੂਆਂ ਨੇ ਉਹਦੀ ਪਿੱਠ ਪੂਰੀ ਆ, ਉਹ ਹੈਰਾਨਗੀ ਵਾਲੀ ਹੈ। ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਸੀ, ਉਹਨਾਂ ਨੇ ਤਾਂ ਇਹ ਗੱਲ ਕਹੀ ਆ ਕਿ ਕੋਈ ਸ਼ਿਕਾਇਤ ਇਹਦੇ ਸੰਬੰਧੀ ਨਹੀਂ ਆਈ, ਜਿਹਦੇ ਕਰਕੇ ਇਹ ਮਾਮਲਾ ਹੀ ਕੋਈ ਨਹੀਂ ਜਿਹੜਾ ਜੀ ਹੈਗਾ। ਹੁਣ ਇਹ ਸ਼ਿਕਾਇਤ ਇੱਕ ਪਾਸੇ ਰਾਹੁਲ ਗਾਂਧੀ ਹੋਰਾਂ ਤੱਕ ਜਿਹੜੀ ਹੈ ਜੀ ਉਹ ਪਹੁੰਚ ਚੁੱਕੀ ਹੋਈ ਹੈ, ਸਭ ਨੂੰ ਪਤਾ। ਔਰ ਇਹ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਹੋਰੀ ਇਸ ਮਾਮਲੇ ਦੇ ਉੱਤੇ ਚਰਨਜੀਤ ਚੰਨੀ ਦੇ ਨਾਲ ਨਹੀਂ ਖੜੇ ਹੋਣਗੇ, ਹਾਲਾਂਕਿ ਇਹ ਉਹਨਾਂ ਦੇ ਕੋਟੇ ਦੇ ਵਿੱਚੋਂ ਮੰਤਰੀ ਜਿਹੜਾ ਜੀ ਉਹ ਬਣਿਆ ਹੋਇਆ, ਪਰ ਕਮ ਸੇ ਕਮ ਇਸ ਮਸਲੇ ਦੇ ਉੱਤੇ ਖੜੇ ਨਹੀਂ ਹੋਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਹੋਰੀ ਇੱਥੇ ਪੰਜਾਬ ਦੇ ਵਿੱਚ ਸਨ, ਉਹ ਔਰਤ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਬੜਾ ਅਜੀਬੋ-ਗਰੀਬ ਹੈ। ਕਹਿੰਦੇ ਜਿਹੜੇ ਫੋਨ ਮੈਸੇਜ ਆ ਉਹ ਜਿਨਸੀ ਸ਼ੋਸ਼ਣ ਨਹੀਂ। ਜਿਨਸੀ ਸ਼ੋਸ਼ਣ ਜਿਹੜਾ ਜੀ ਉਹ ਕਈ ਤਰੀਕੇ ਦਾ ਜਿਹੜਾ ਜੀ ਹੁੰਦਾ। ਜੇ ਕਿਸੇ ਨੂੰ ਤੁਸੀਂ ਵਲਗਰ ਕੋਈ ਮੈਸੇਜ ਜਿਹੜਾ ਜੀ ਉਹ ਭੇਜੋਗੇ ਤਾਂ ਉਹ ਵੀ ਤਾਂ ਇੱਕ ਕਿਸਮ ਦਾ ਜਿਹੜਾ ਜੀ ਉਹ ਸ਼ੋਸ਼ਣ ਹੈ। ਮਤਲਬ ਇਹ ਕਿ ਜੇ ਕੋਈ ਇਹ ਕੱਲ੍ਹ ਨੂੰ ਆਸ਼ਾ ਕੁਮਾਰੀ ਹੋਰਾਂ ਨੂੰ ਕਹੇ ਕਿ ਉਹਨਾਂ ਨੂੰ ਕੋਈ ਮੈਸੇਜ ਆ ਰਹੇ ਆ ਇਸ ਤਰ੍ਹਾਂ ਦੇ ਕੋਈ ਵਲਗਰ ਟਾਈਪ ਦੇ, ਤੇ ਇਹਦਾ ਮਤਲਬ ਉਹ ਐਕਸ਼ਨ ਨਹੀਂ ਲੈਣਗੇ, ਕਿਉਂਕਿ ਉਹਨਾਂ ਦੇ ਵਾਸਤੇ ਇਹ ਮੈਸੇਜ ਜਿਹੜੇ ਆ ਉਹ ਰੂਟੀਨ ਵਾਲੀ ਗੱਲ ਹੈ ਜੀ। ਇਹ ਕਿਹਾ ਗਿਆ ਕਿ ਮੰਤਰੀ ਦੇ ਵੱਲੋਂ ਜਦੋਂ ਮਾਫੀ ਮੰਗ ਲਈ ਗਈ ਸੀ ਤੇ ਇਹ ਮੁੱਦਾ ਖਤਮ ਹੋ ਗਿਆ ਸੀਗਾ। ਆਸ਼ਾ ਕੁਮਾਰੀ ਹੋਰੀ ਬੇਸ਼ੱਕ ਕਹਿ ਰਿਹਾ ਪਰ ਮੁੱਦਾ ਖਤਮ ਨਹੀਂ ਹੋਇਆ। ਇਹ ਕਿਹਾ ਜਾ ਸਕਦਾ ਹੈ ਜੀ ਕਿ ਇਹ ਜਿਹੜਾ ਮਾਮਲਾ ਆ ਉਹ ਭਖੂਗਾ, ਪਰ ਅਜੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਆਪਣੀ ਦੋਸਤ ਦੇ ਨਾਲ ਛੁੱਟੀਆਂ ਦੇ ਉੱਤੇ ਨੇ ਜੀ ਵਿਦੇਸ਼ ਦੇ ਵਿੱਚ, ਇਸਤਾਂਬੁਲ ਦੇ ਵਿੱਚ, ਔਰ ਉਹ ਜਦੋਂ ਛੁੱਟੀਆਂ ਤੋਂ ਵਾਪਸ ਆਉਣਗੇ ਫਿਰ ਇੱਥੇ ਜਿਹੜਾ ਜੀ ਇਹ ਮਾਮਲਾ ਭਖੂਗਾ ਔਰ ਚਰਨਜੀਤ ਚੰਨੀ ਹੋਰਾਂ ਦੀ ਮੰਤਰੀ ਦੀ ਜਿਹੜੀ ਕੁਰਸੀ ਆ ਉਹ ਜਾ ਸਕਦੀ ਹੈ ਜੀ। ਤੇ ਅੱਗੇ ਰੇਲ ਹਾਦਸਾ ਹੋਇਆ ਸੀ ਜਦੋਂ ਰਾਵਣ ਫੂਕਿਆ ਤੇ ਉਹ ਲਾਸ਼ਾਂ ਤੇ ਰਾਜਨੀਤੀ ਜਾਰੀ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਜੀ ਉਹ ਜਾਰੀ ਹੈ। ਖਾਸ ਤੌਰ ਦੇ ਉੱਤੇ ਅਕਾਲੀ ਬੀਜੇਪੀ ਜਿਹੜੀ ਹੈ ਜੀ ਅਕਾਲੀ ਆਗੂ ਖਾਸ ਤੌਰ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਹੋਰੀ ਉਹ ਸਿਰ ਤੋੜ ਯਤਨ ਜਿਹੜੇ ਆ ਜੀ ਉਹ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਮੁੱਦਾ ਭਖਾਇਆ ਜਾ ਸਕੇ ਔਰ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਜਿਹੜਾ ਜੀ ਇਹ ਮੁਹਿੰਮ ਜਿਹੜੀ ਉਹ ਜਾਰੀ ਰਹਿ ਸਕੇ। ਹਾਲਾਂਕਿ ਜਿਹੜਾ ਇੱਕ ਇਹਨਾਂ ਨੇ ਵਿਅਕਤੀ ਜਿਹੜੀ ਉਹਦੀ ਵੀਡੀਓ ਸੀਗੀ ਉਹ ਦੋ ਉਹਦੀਆਂ ਵੀਡੀਓ ਘੁੰਮਦੀਆਂ ਰਹੀਆਂ। ਇੱਕ ਪਾਸੇ ਜਿਹੜੀ ਸ਼ਿਕਾਇਤ ਜਿਹੜੀ ਦਰਜ ਕਰਾਈ ਹੈ ਜੀ ਜਿਹਨੇ ਆਪਣੇ ਨਵਜੋਤ ਕੌਰ ਸਿੱਧੂ ਤੇ ਇਸ ਦੁਸਹਿਰੇ ਦੇ ਪ੍ਰਬੰਧਕ ਮਿੱਠੂ ਮਦਾਨ ਦੇ ਖਿਲਾਫ, ਇਹ ਲਖਵੀਰ ਸਿੰਘ ਆ, ਇਹਦੀਆਂ ਦੋ ਵੀਡੀਓ ਜਿਹੜੀਆਂ ਜੀ ਉਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਇਹ ਜਿਸ ਤੋਂ ਕਾਫੀ ਕਲੀਅਰ ਹੋ ਰਿਹਾ ਕਿ ਇਹ ਸ਼ਿਕਾਇਤ ਕਿਵੇਂ ਕਰਵਾਈ ਗਈ ਜਿਹੜੀ ਜੀ ਉਹ ਹੋ ਸਕਦੀ ਹੈ। ਜਿੱਥੇ ਇਹ ਜਿਹੜਾ ਜੀ ਲਖਵੀਰ ਸਿੰਘ ਹੈ ਜੀ ਉਹ ਇੱਕ ਵੀਡੀਓ ਦੇ ਵਿੱਚ ਤਾਂ ਇਹ ਕਹਿੰਦਾ ਹੈ ਕਿ ਜਿਹੜਾ ਡਰਾਈਵਰ ਆ ਰੇਲਵੇ ਦਾ ਡਰਾਈਵਰ ਉਹਨੇ ਨਵਜੋਤ ਕੌਰ ਸਿੱਧੂ ਦੇ ਨਾਲ ਗੱਲ ਕਰਦਿਆਂ ਹੋਇਆ ਇਹ ਵੀਡੀਓ ਜਿਹੜੀ ਜੀ ਵਾਇਰਲ ਹੋਈ, ਇਹ ਪਹਿਲਾਂ ਦੀ ਵੀਡੀਓ ਆ ਉਹਦੀ ਸ਼ਿਕਾਇਤ ਤੋਂ ਪਹਿਲਾਂ ਦੀ। ਇਹ ਕਹਿੰਦਾ ਕਿ ਸਾਰਾ ਕਸੂਰ ਜਿਹੜਾ ਉਹ ਰੇਲ ਦੇ ਡਰਾਈਵਰ ਦਾ, ਜਿਹਨੇ ਟ੍ਰੇਨ ਜਿਹੜੀ ਸੀ ਉਹ ਤੇਜ਼ ਲਿਆਂਦੀ, ਜਿਹਦੇ ਕਰਕੇ ਉਹਦੇ ਪਰਿਵਾਰ ਦੇ ਜੀਅ ਵੀ ਜਿਹੜਾ ਜੀ ਉਹ ਤੁਰ ਗਏ। ਦੂਜੇ ਪਾਸੇ ਉਹਨੂੰ ਹੀ ਜਿਹੜਾ ਸੀਗਾ ਜੀ ਮੋਹਰਾ ਬਣਾ ਕੇ ਸ਼ਿਕਾਇਤ ਦਰਜ ਜਿਹੜੀ ਆ ਉਹ ਕਰਾਈ ਗਈ ਹੈ। ਤਾਂ ਇਹ ਦੋਨੋਂ ਜਿਹੜੀਆਂ ਵੀਡੀਓ ਸੀਗੀਆਂ ਉਹ ਚੱਲਦੀਆਂ ਰਹੀਆਂ ਜੀ। ਕੱਲ ਬਹੁਤ ਚਰਚਾ ਦਾ ਵਿਸ਼ਾ ਜਿਹੜੀਆਂ ਸੀ ਉਹ ਬਣੀਆਂ। ਦੂਜੇ ਪਾਸੇ ਜਿਹੜਾ ਜੀ ਮੁਆਵਜ਼ੇ ਦੀ ਗੱਲ ਜਿਹੜੀ ਬੀਜੇਪੀ ਆ, ਪੰਜਾਬ ਪ੍ਰਦੇਸ਼ ਬੀਜੇਪੀ ਪ੍ਰਧਾਨ ਜਿਹੜੇ ਆ ਉਹਨੇ ਇਹ ਗੱਲ ਕਹੀ ਕਿ ਕਰੋੜ ਰੁਪਈਆ ਦਿਓ, ਪੰਜਾਬ ਸਰਕਾਰ ਕਰੋੜ ਰੁਪਈਆ ਦੇਵੇ ਤੇ ਸਰਕਾਰੀ ਨੌਕਰੀ ਦੇਵੇ ਮਰਨ ਵਾਲੇ ਨੂੰ ਜਿੰਨਿਆਂ ਦੀ ਡੈਥ ਹੋਈ ਹੈ। ਉਹ ਇਸ ਗੱਲ ਤੋਂ ਭਜਦੇ ਆ ਕਿ ਕੇਂਦਰ ਦੀ ਸਰਕਾਰ ਕੀ ਦੇ ਰਹੀ ਹੈ, ਰੇਲ ਮੰਤਰਾਲਾ ਤਾਂ ਕੇਂਦਰ ਦੇ ਅੰਡਰ ਹੈ। ਨਾ ਇਹ ਰੇਲ ਮੰਤਰਾਲੇ ਦੇ ਕੋਲੇ ਜਾ ਰਹੇ ਆ ਕਿ ਉਹ ਇਹਦੀ ਛਾਣਬੀਣ ਕਰੇ, ਇਸ ਹਾਦਸੇ ਦੀ ਜਾਂਚ ਕਰਵਾਵੇ, ਨਾ ਉਹ ਜਿਹੜੇ ਦੀ ਇਸ ਕਰਕੇ ਸੈਂਟਰ ਦੇ ਕੋਲੇ ਜਾ ਰਹੇ ਆ ਕਿ ਉਹ ਮੁਆਵਜ਼ਾ ਦੇਵੇ।
ਸੈਂਟਰ ਦੀ ਸਰਕਾਰ ਨੇ 2-2 ਲੱਖ ਰੁਪਈਆ ਜਿਹੜਾ ਜੀ ਉਹ ਮੁਆਵਜ਼ਾ ਐਲਾਨਿਆ ਸੀਗਾ। ਪੰਜਾਬ ਸਰਕਾਰ ਨੇ 5-5 ਲੱਖ ਰੁਪਈਆ ਜਿਹੜਾ ਜੀ ਉਹ ਦਿੱਤਾ ਮਰਨ ਵਾਲਿਆਂ ਨੂੰ। ਇੱਥੇ ਕਰੋੜ ਮੰਗੀ ਜਾਂਦੇ ਆ, ਸੈਂਟਰ ਦੇ ਵਿੱਚ ਜਿਹੜਾ ਜੀ ਉਹ ਜਾਣ ਦੇ ਵਾਸਤੇ ਤਿਆਰ ਨਹੀਂਗੇ। ਉਹ ਹਾਦਸੇ ਦੀ ਜਾਂਚ ਜਿਹੜੀ ਜੀ ਉਹ ਨਾ ਕਰੇ। ਇਹ ਦੋਗਲੀਆਂ ਗੱਲਾਂ ਜਿਹੜੀਆਂ ਜੀ ਉਹ ਕਰਕੇ ਲਾਸ਼ਾਂ ਦੀ ਰਾਜਨੀਤੀ ਜਿਹੜੀ ਹੈ ਜੀ ਉਹ ਨਿਰੰਤਰ ਹੋ ਰਹੀ ਹੈ। ਔਰ ਯਤਨਾਂ ਦੇ ਵਿੱਚ ਹੈ ਅਕਾਲੀ ਦਲ ਖਾਸ ਤੌਰ ਦੇ ਉੱਤੇ ਕਿ ਜਿਹੜਾ ਬਰਗਾੜੀ ਵਾਲਾ ਮੁੱਦਾ ਹੈ ਜਾਂ ਜਿਹੜਾ ਅਕਾਲੀ ਦਲ ਦੇ ਵਿੱਚ ਪਿਆ ਖਲਾਰਾ ਆ, ਕਿਸੇ ਤਰੀਕੇ ਦੇ ਨਾਲ ਉਹਨਾਂ ਖਬਰਾਂ ਨੂੰ ਘੱਟ ਕੀਤਾ ਜਾ ਸਕੇ, ਇਹਨੂੰ ਉਭਾਰ ਕੇ। ਬਿਲਕੁਲ ਜੀ, ਦੱਬਿਆ ਜਾ ਰਿਹਾ, ਦੱਬਿਆ ਕਿ ਲੋਕਾਂ ਨੂੰ ਯਾਦ ਭੁੱਲ ਜਾਏ। ਤੇ ਅੱਗੇ ਉੱਲੂਆਂ ਦੀ ਚੋਰੀ ਹੋਈ ਜੀ ਤੇ ਪੁਲਿਸ ਨੂੰ ਭੱਜਣਾ। ਬਿਲਕੁਲ ਜੀ, ਹਾਲਾਂਕਿ ਇਹ ਪੰਛੀ ਇਸ ਤਰ੍ਹਾਂ ਦਾ ਹੈ ਜੀ, ਹਾਲਾਂਕਿ ਪੰਛੀ ਨਹੀਂ ਕੋਈ ਵੀ ਮਾੜਾ ਹੁੰਦਾ, ਪਰ ਇਹ ਸਮਝਿਆ ਜਾਂਦਾ ਜਿਹੜਾ ਇਹਦਾ, ਕੁਛ ਲੋਕ ਇਹਦਾ ਨਾਮ ਹੀ ਨਹੀਂ ਲੈਂਦੇ, ਜਿਹੜੇ ਵਹਿਮੀ ਟਾਈਪ ਦੇ ਨੇ, ਇਹ ਘੱਟਦੇ ਜਾ ਰਹੇ ਨੇ ਜੀ ਉੱਲੂ। ਪਿਛਲੇ ਦਿਨਾਂ ਦੇ ਵਿੱਚ ਬਠਿੰਡਾ ਦੇ ਚਿੜੀਆ ਘਰ ਦੇ ਵਿੱਚੋਂ 2 ਉੱਲੂ ਚੋਰੀ ਹੋ ਗਏ। ਔਰ ਇਸ ਵੇਲੇ ਜਿਹੜੀ ਪੁਲਿਸ ਹੈ ਜੀ ਉਹਨੂੰ ਇਹਦੀ ਭਾਜੜ ਬਣੀ ਹੋਈ ਆ, ਕਿਉਂਕਿ ਜਿਹੜੇ ਜੰਗਲੀ ਜੀਵ ਰੱਖਿਆ ਅਫਸਰ ਨੇ ਉਹਨਾਂ ਨੇ ਸਾਰੀ ਤਾਕਤ ਜਿਹੜੀ ਹੈ ਜੀ ਉਹ ਝੋਕੀ ਪਈ ਆ। ਇਹ ਵੀ ਕਿਹਾ ਗਿਆ ਜੀ ਕਿ ਜਿਹੜਾ ਉਹ ਚੋਰੀ ਹੋਏ ਉੱਲੂਆਂ ਦੀ ਸੂਹ ਦੇਊਗਾ ਉਹਨੂੰ 5000 ਰੁਪਏ ਇਨਾਮ ਜਿਹੜਾ ਉਹ ਦਿੱਤਾ ਜਾਊਗਾ। ਔਰ ਸਰਕਾਰੀ ਸਮਾਗਮਾਂ ਦੇ ਵਿੱਚ ਉਹਨੂੰ ਸਨਮਾਨਿਤ ਵੀ ਕੀਤਾ ਜਾਊਗਾ। ਜਿਹੜੇ ਰੇਂਜ ਅਫਸਰ ਆ ਜੀ ਉਹ ਕਹਿੰਦਾ ਕਿ ਆਪਣੀ ਨਿੱਜੀ ਹੈਸੀਅਤ ਦੇ ਵਿੱਚ ਇਹ ਨਗਦ ਇਨਾਮ ਜਿਹੜਾ ਦੇਣਗੇ, ਕਿਉਂਕਿ ਇਹ ਦੁਰਲੱਭ ਪ੍ਰਜਾਤੀ ਦੇ ਉੱਲੂ ਸੀਗੇ ਜੀ। ਕੇਂਦਰੀ ਮੰਤਰੀ ਜਿਹੜੀ ਮੇਨਕਾ ਗਾਂਧੀ ਆ ਉਹਨੇ ਬਠਿੰਡਾ 'ਚ ਚੋਰੀ ਹੋਏ ਉੱਲੂਆਂ ਦੇ ਉੱਤੇ ਬਕਾਇਦਾ ਟਵੀਟ ਕੀਤਾ ਔਰ ਜੰਗਲੀ ਜੀਵ ਰੱਖਿਆ ਮਹਿਕਮੇ ਨੂੰ ਇਸ ਮਾਮਲੇ ਦੇ ਵਿੱਚ ਫੌਰੀ ਕਾਰਵਾਈ ਕਰਨ ਦੀ ਹਦਾਇਤ ਵੀ ਜਿਹੜੀ ਜੀ ਉਹ ਦਿੱਤੀ ਸੀਗੀ। 19 ਨਵੰਬਰ 17 ਨੂੰ ਪਿੰਡ ਬਹਿਮਣ ਦੀਵਾਨਾ ਦੇ ਸਰਕਾਰੀ ਸਕੂਲ 'ਚੋਂ 4 ਬਾਰਨ ਪ੍ਰਜਾਤੀ ਦੇ ਉੱਲੂ ਮਿਲੇ ਸੀ, ਜਿਨ੍ਹਾਂ ਨੂੰ ਜੰਗਲਾਤ ਅਫਸਰ ਨੇ ਬਠਿੰਡਾ ਦੇ ਚਿੜੀਆ ਘਰ ਦੇ ਵਿੱਚ ਪਹੁੰਚਾ ਦਿੱਤਾ ਸੀਗਾ। ਇਹਦੇ 'ਚੋਂ 2 ਉੱਲੂਆਂ ਦੀ ਮੌਤ ਹੋ ਗਈ ਸੀ, ਜਦੋਂ ਕਿ 2 ਉੱਲੂ ਹੁਣ ਚੋਰੀ ਹੋ ਗਏ ਆ ਜੀ। ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤਿਆਂ ਦੇ ਖਿਲਾਫ ਚੋਰੀ ਉੱਲੂ ਚੋਰੀ ਕਰਨ ਦੇ ਜਿਹੜੇ ਦੀ ਉਹਦੇ ਤਹਿਤ ਕੇਸ ਦਰਜ ਜਿਹੜਾ ਜੀ ਕੀਤਾ ਹੈ। ਪੁਲਿਸ ਨੇ ਆਪਣੇ ਸੂਹੀਏ ਜਿਹੜੇ ਆ ਚੋਰੀ ਹੋਏ ਉੱਲੂਆਂ ਦੀ ਭਾਲ ਦੇ ਵਿੱਚ ਜਿਹੜੇ ਆ ਜੀ ਉਹ ਲਾ ਦਿੱਤੇ ਆ। ਇੱਕ ਪਾਸੇ ਤਾਂ ਜੰਗਲਾਤ ਜਿਹੜਾ ਮਹਿਕਮਾ ਉਹ ਤੇ ਇੱਕ ਪਾਸੇ ਪੁਲਿਸ ਜਿਹੜੀ ਆ ਜੀ ਉਹ ਲਗਾਤਾਰ ਜਿਹੜੀ ਹੈ ਜੀ ਉਹ ਕੋਸ਼ਿਸ਼ ਕਰ ਰਹੀ ਹੈ ਕਿ ਪਤਾ ਲੱਗੇ ਕਿ ਉੱਲੂ ਜਿਹੜੇ ਜੀ ਉਹ ਕਿੱਥੇ ਗਏ। ਇੱਕ ਵਿਚਾਰਾ ਜਿਹੜਾ ਚੌਕੀਦਾਰ ਸੀ ਉਹਨੂੰ ਚੁੱਕ ਕੇ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ। ਇਹ ਕਿਹਾ ਜਾ ਰਿਹਾ ਕਿ ਪੁਲਿਸ ਦੇ ਸ਼ੱਕ ਦੀ ਸੂਈ ਜਿਹੜੀ ਤਾਂਤਰਿਕਾਂ ਦੇ ਦੁਆਲੇ ਜਿਹੜੀ ਹੈ ਜੀ ਉਹ ਘੁੰਮ ਰਹੀ ਹੈ, ਕਿਉਂਕਿ ਵਹਿਮਾਂ ਭਰਮਾਂ ਵਾਲੇ ਦੱਸਦੇ ਆ ਕਿ ਦੀਵਾਲੀ ਦੇ ਮੌਕੇ ਤਾਂਤਰਿਕ ਜਿਹੜੇ ਆ ਉਹ ਉੱਲੂ ਦੀ ਪੂਜਾ ਕਰਦੇ ਆ ਔਰ ਇੱਦਾਂ ਦੇ ਕਿਆਸ ਵੀ ਜਿਹੜੇ ਆ ਜੀ ਉਹ ਲੱਗ ਰਹੇ ਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹ ਉੱਲੂ ਕਿਸੇ ਨਾ ਕਿਸੇ ਵੱਡੇ ਬੰਦੇ ਨੇ ਚੋਰੀ ਕਰਵਾਏ ਹੋ ਸਕਦੇ ਆ ਤੇ ਇਹ ਰਾਜਨੀਤਿਕ ਬੰਦਾ ਜਿਹੜਾ ਜੀ ਹੋ ਸਕਦਾ, ਜਿਹਨੂੰ ਕਿਸੇ ਨੇ ਦੱਸਿਆ ਹੋਵੇ ਵੀ ਆਹ ਜੇ ਤੂੰ ਕਰ ਲਵੇ ਕੰਮ ਤੇ ਉਹਦੇ ਨਾਲ ਤੇਰਾ ਜਿਹੜਾ ਜੀ ਅੱਗੋਂ ਰਾਹ ਸੌਖਾ ਹੋ ਸਕਦਾ ਤੇ ਤਰੱਕੀਆਂ ਜਿਹੜੀਆਂ ਜੀ ਹੋ ਸਕਦੀਆਂ। ਉਹਨੇ ਉੱਲੂ ਸੰਭਾਵੀ ਰੂਪ ਦੇ ਵਿੱਚ ਚੋਰੀ ਕਰਵਾਏ ਹੋ ਸਕਦੇ ਆ। ਹੁਣ ਉੱਥੋਂ ਤੱਕ ਪੁਲਿਸ ਜਿਹੜੀ ਜੀ ਉਹ ਪਹੁੰਚ ਜੂਗੀ ਔਰ ਉਹ ਵੀ ਦੀਵਾਲੀ ਤੋਂ ਪਹਿਲਾਂ। ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਇਹ ਨਹੀਂ ਪਤਾ ਕਿ ਜਿਹਨੇ ਚੋਰੀ ਕਰਵਾਏ ਆ ਉਹਨੂੰ ਪੂਜਾ ਦੱਸਣ ਵਾਲੇ ਨੇ ਇਹ ਵੀ ਦੱਸਿਆ ਹੋਊਗਾ ਕਿ ਨਹੀਂ, ਕਿ ਪੂਜਾ ਕਰਵਾ ਕੇ ਮੁੜ ਕੇ ਉੱਥੇ ਛੱਡਿਆ ਵੀ, ਜਾਂ ਇਹਦਾ ਕੀ ਕੀਤਾ ਜਾਊਗਾ ਇਹਨਾਂ ਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਜਾਤੀਆਂ ਨੇ ਉਹਨਾਂ ਨੂੰ ਡਕਾਰ ਜਾਣ ਵਾਲੇ ਜਿਹੜੇ ਲੋਕ ਨੇ ਉਹ ਵਹਿਮਾਂ ਭਰਮਾਂ ਦੇ ਬਹੁਤੇ ਪੱਟੇ ਕਹੇ ਜਾ ਸਕਦੇ। ਬਿਲਕੁਲ ਜੀ, ਬਿਲਕੁਲ। ਉਹ ਪਤਾ ਨਹੀਂ ਵੀ ਉਹਦਾ ਬਣਾ ਕੀ ਦੇਣਗੇ ਉਦੋਂ ਤੱਕ। ਤੇ ਅੱਗੇ ਨਵੇਂ ਜਥੇਦਾਰ ਦੀ ਜੇ ਗੱਲ ਕਰੀਏ, ਕਹਿੰਦੇ ਜਦੋਂ ਉਸਨੂੰ ਡਿਗਰੀ ਮਿਲਣੀ ਆ ਤੇ ਉਸ ਪ੍ਰਕਿਰਿਆ ਉਸ ਦੇ ਲਈ ਮੁਸ਼ਕਿਲ ਬਣੂਗੀ। ਬਿਲਕੁਲ ਜੀ, ਇਹ ਨਵੇਂ ਬਣੇ ਜਥੇਦਾਰ ਜਿਹੜੇ ਨੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਲਾਏ ਗਏ ਆ ਹਰਪ੍ਰੀਤ ਸਿੰਘ ਹੋਰੀ, ਉਹਨਾਂ ਦੇ ਵਾਸਤੇ ਕੁਛ ਜਿਹੜੀ ਹੈ ਜੀ ਉਹਨਾਂ ਦੀ ਡਿਗਰੀ ਜਿਹੜੀ ਲੈਣੀ ਆ ਉਹਨੂੰ ਵਾਈਵਾ ਦੇਣਾ ਪੈਂਦਾ ਜੀ। ਔਰ ਇਹਦੇ ਵਾਸਤੇ ਜਾਂ ਤਾਂ ਬੰਦ ਕਮਰੇ ਦੇ ਵਿੱਚ ਜਾਂ ਖੁੱਲੇ ਜਗ੍ਹਾ ਦੇ ਉੱਤੇ ਇਹ ਜਿਹੜਾ ਜੀ ਆਪਣੇ ਵਾਈਵਾ ਦੇਣਾ ਪੈਂਦਾ। ਜਥੇਦਾਰ ਨਵੇਂ ਬਣੇ ਹਰਪ੍ਰੀਤ ਸਿੰਘ ਜਿਹੜੇ ਨੇ ਉਹ 2 ਸਾਲਾਂ ਤੋਂ ਪਰਮਾਤਮਾ ਤੇ ਅੱਲਾ ਦੇ ਨਾਵਾਂ ਦਾ ਅਧਿਐਨ ਕਰ ਰਹੇ ਆ, ਜਿਹਦੇ ਤਹਿਤ PhD ਦਾ ਵਿਸ਼ਾ ਉਹਨਾਂ ਨੇ ਐਨਾਲਿਸਿਸ ਆਫ ਗॉड ਨੀਡਸ ਜਿਹੜਾ ਜੀ ਉਹ ਚੁਣਿਆ। ਔਰ ਇਹਦੇ ਫਾਈਨਲ ਦੇ ਮੌਕੇ ਦੇ ਉੱਤੇ ਹੁਣ UGC ਦੇ ਨਿਯਮ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਡਿਗਰੀ ਹਾਸਲ ਕਰਨ ਦੇ ਵਾਸਤੇ ਵਾਈਵਾ ਜਿਹੜਾ ਜੀ ਉਹ ਦੇਣਾ ਪੈਂਦਾ। ਇਹ ਬੰਦ ਕਮਰਾ ਜਾਂ ਖੁੱਲੇ ਦੇ ਵਿੱਚ ਕਈ ਸਵਾਲ ਜਿਹੜੇ ਆ ਜੀ ਉਹ ਕੀਤੇ ਜਾਂਦੇ ਆ। ਅੱਛਾ, ਹੁਣ ਪਰੰਪਰਾ ਦੇ ਮੁਤਾਬਕ ਅਕਾਲ ਤਖਤ ਦੇ ਜਿਹੜੇ ਜਥੇਦਾਰ ਆ ਜੀ ਉਹ ਦੁਨਿਆਵੀ ਅਦਾਲਤਾਂ 'ਚ ਪੇਸ਼ੀ ਤੋਂ ਇਨਕਾਰ ਕਰਦੇ ਰਹੇ ਆ। ਔਰ ਆਮ ਤੌਰ ਤੇ ਸਵਾਲਾਂ ਦੇ ਜਵਾਬ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਜੀ ਉਹ ਉਲਝਦੇ ਆ। ਜੇ ਜਿਹੜਾ ਜੀ ਸੁਪਰੀਮ ਜਥੇਦਾਰ ਇਸ ਮੁੱਦੇ ਦੇ ਵਿੱਚ ਉਲਝਦਾ
ਤਾਂ ਤਖਤ ਦੇ ਸੁਪਰੀਮ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਕੌਮ ਲਈ ਵੀ ਕਈ ਸਵਾਲ ਖੜੇ ਕਰ ਸਕਦੇ ਆ। ਇਹ ਦੋ ਪੱਖ ਨੇ ਜੀ। ਇੱਕ ਤਾਂ ਪੇਸ਼ ਹੋਣਾ, ਕਿਉਂਕਿ ਜਾਣਾ ਤਾਂ ਯੂਨੀਵਰਸਿਟੀ ਪਊਗਾ, ਇਹ ਕੋਈ ਅਦਾਲਤ ਤਾਂ ਨਹੀਂ ਹੈਗੀ, ਪਰ ਫਿਰ ਵੀ ਜਿਹੜਾ ਇੱਕ ਬੋਰਡ ਬਹਿੰਦਾ ਉਹਦੇ ਵਾਸਤੇ ਉਸ ਬੋਰਡ ਦੇ ਸਾਹਮਣੇ ਜਿਹੜਾ ਜੀ ਉਹ ਜਾਣਾ ਪੈਂਦਾ ਤੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਆ। ਇਹ ਔਖੇ ਸਵਾਲ ਹੁੰਦੇ ਆ ਬਿਨਾਂ ਕਿਸੇ ਸ਼ੱਕ ਦੇ। ਜੇ ਕੁਝ ਸਵਾਲਾਂ ਦੇ ਉਹ ਜਵਾਬ ਨਾ ਦੇ ਸਕੇ ਤੇ ਪਹਿਲੀ ਤਾਂ ਗੱਲ ਉਹਨਾਂ ਦਾ ਪੇਸ਼ ਹੋਣਾ ਜਿਹੜਾ ਜੀ ਆਪਣੇ ਆਪ ਦੇ ਵਿੱਚ ਇੱਕ ਇਹ ਰਹੂਗਾ ਕਿ ਕੀ ਉਹ ਪੇਸ਼ ਹੋ ਸਕਦੇ ਆ। ਦੂਸਰਾ ਇਹ ਰਹੂਗਾ ਕਿ ਉਹ ਸਵਾਲਾਂ ਦੇ ਜਵਾਬ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਸਹੀ ਦੇਣ। ਨਹੀਂ ਦਿੰਦੇ ਤੇ ਕੰਟਰੋਵਰਸੀ ਤਾਂ ਵੀ ਜਿਹੜੀ ਹੈ ਜੀ ਉਹ ਬਣ ਜਾਣੀ ਹੈ। ਇਸ ਕਰਕੇ ਇਹ ਬੜਾ ਜਿਹੜੀ ਹੈ ਜੀ ਉਹਨਾਂ ਦੇ ਵਾਸਤੇ ਮੁਸ਼ਕਿਲ ਜਿਹੜੀ ਆ ਉਹ ਖੜੀ ਹੋ ਰਹੀ ਆ। ਜਿਹੜੇ ਉਹਨਾਂ ਦੇ ਗਾਈਡ ਨੇ ਪ੍ਰੋਫੈਸਰ ਡਾਕਟਰ ਮੁਹੰਮਦ ਹਬੀਬ, ਉਹ ਇਸ ਮਾਮਲੇ 'ਚ ਉਹਨਾਂ ਦਾ ਸਹਿਯੋਗ ਜਿਹੜਾ ਜੀ ਉਹ ਕਰ ਸਕਦੇ ਆ। ਜਿਹੜੀ ਮੁਕੰਮਲ ਰਿਪੋਰਟ ਆ ਉਹ ਸਿੰਡੀਕੇਟ ਨੂੰ ਭੇਜੀ ਜਾਂਦੀ ਆ ਤੇ ਜਿੱਥੇ ਸਿੰਡੀਕੇਟ ਦੇ ਵੱਲੋਂ ਜਿਹੜਾ ਸੰਬੰਧਿਤ ਵਿਦਿਆਰਥੀ ਆ ਉਹਨੂੰ ਜਿਹੜਾ ਉਹਨੇ ਵਿਸ਼ਾ ਚੁਣਿਆ ਹੋਇਆ ਉਹਦੇ ਉੱਤੇ PhD ਦੀ ਡਿਗਰੀ ਦੇਣ ਸੰਬੰਧੀ ਪ੍ਰਵਾਨਗੀ ਦੇਣ ਲਈ ਨੋਟੀਫਿਕੇਸ਼ਨ ਜਿਹੜਾ ਜੀ ਉਹ ਕੀਤਾ ਜਾਂਦਾ। ਔਰ ਇਸ ਤੋਂ ਬਾਅਦ ਜਿਹੜਾ ਸਟੂਡੈਂਟ ਹੁੰਦਾ ਉਹ UGC ਦੇ ਨਿਯਮਾਂ ਦੇ ਅਨੁਸਾਰ ਡਿਗਰੀ ਕਰਨ ਦੇ ਵਾਸਤੇ ਕਨਵੋਕੇਸ਼ਨ ਦੇ ਵਿੱਚ ਲਾਈਨ ਦੇ ਵਿੱਚ ਲੱਗ ਕੇ ਰਿਹਰਸਲ ਕਰਨੀ ਪੈਂਦੀ ਆ ਤੇ ਬਾਕੀ ਸਟੂਡੈਂਟ ਦੇ ਵਾਂਗੂ ਜਿਹੜੀ ਅਲਾਟ ਕੀਤੀ ਗਈ ਸੀਟ ਆ ਉਹਦੇ ਉੱਤੇ ਬਹਿਣਾ ਪੈਂਦਾ। ਔਰ ਇਹਦੇ ਵਾਸਤੇ ਕੋਈ ਵਿਅਕਤੀ ਵਿਸ਼ੇਸ਼ ਲਈ ਕੋਈ ਖਾਸ ਜਗ੍ਹਾ ਨਿਸ਼ਚਿਤ ਕਰਨੀ UGC ਦੇ ਨਿਯਮਾਂ ਦੇ ਉਲਟ ਹੈ। ਦੇਖਦੇ ਆ ਜੀ ਕਿ ਹਰਪ੍ਰੀਤ ਸਿੰਘ ਹੋਰਾਂ ਨੂੰ ਵਿਸ਼ਾਇਸ਼ ਰਿਆਇਤ ਇਹਦੇ 'ਚ ਮਿਲ ਤਾਂ ਨਹੀਂ ਸਕਦੀ, ਪਰ ਇਸ ਮਸਲੇ ਦਾ ਹੱਲ ਕਿਵੇਂ ਕੱਢਿਆ ਜਾਊਗਾ ਜੀ? ਇਹ ਇੱਕ ਉਹ ਪੁਰਾਣੀ ਜਿਹੜਾ ਲਫ਼ਜ਼ ਹੈ ਜੀ ਉਹਦੇ ਮੁਤਾਬਕ ਟੇਢੀ ਖੀਰ ਤਾਂ ਬਣ ਗਈ ਜੀ। ਬਿਲਕੁਲ ਕੱਢਣਗੇ ਵੀ ਟੇਢੀ ਜੀ। ਤੇ ਅੱਗੇ ਹਰਿਆਣਾ ਰੋਡਵੇਜ਼ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਹੈ ਤੇ ਦੋਵੇਂ ਧਿਰਾਂ ਅੜੀਆਂ। ਬਿਲਕੁਲ ਜੀ, 12ਵਾਂ ਦਿਨ ਹੋ ਗਿਆ ਜੀ ਇਸ ਹੜਤਾਲ ਨੂੰ। 720 ਪ੍ਰਾਈਵੇਟ ਬੱਸਾਂ ਨੂੰ ਪਰਮਿਟ ਦਿੱਤੇ ਜਾਣ ਦੇ ਵਿਰੋਧ ਦੇ ਵਿੱਚ ਹੜਤਾਲ ਕਰ ਰਹੇ ਜਿਹੜੇ ਰੋਡਵੇਜ਼ ਦੇ ਕਰਮਚਾਰੀ ਨੇ ਉਹ ਡਟੇ ਹੋਏ ਆ। ਅਜੇ ਵੀ ਕਰੋੜਾਂ ਰੁਪਏ ਦਾ ਰੋਜ਼ ਦਾ ਨੁਕਸਾਨ ਜਿਹੜਾ ਜੀ ਹਰਿਆਣਾ ਰੋਡਵੇਜ਼ ਨੂੰ ਹੋ ਰਿਹਾ। ਜਦੋਂ ਹਰਿਆਣੇ ਦੇ ਵਿੱਚ ਮੁਸ਼ਕਲ ਜਿਹੜੀ ਆ ਜੀ ਉਹ ਖੜੀ ਹੋਈ ਆ, ਪਿਛਲੇ ਜਿਹੜੇ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਬਣੇ ਆ ਤੇ ਕਦੀ ਉਹਨਾਂ ਨੇ ਕੋਈ ਚੱਜ ਦਾ ਫੈਸਲਾ ਜਿਹੜਾ ਜੀ ਉਹ ਨਹੀਂ ਲਿਆ। ਨਹੀਂ ਤਾਂ ਅਦਰਵਾਈਜ਼ ਏਡੀ ਲੰਮੀ ਜਿਹੜੀ ਜੀ ਹੜਤਾਲ ਇਹ ਚਲੀ ਜਾਣੀ ਹਰਿਆਣਾ ਰੋਡਵੇਜ਼ ਦੀ। 3 ਕਰੋੜ ਰੁਪਈਆ ਰੋਜ਼ ਦਾ ਜਿਹੜਾ ਜੀ ਉਹ ਘਾਟਾ ਪੈਂਦਾ ਹਰਿਆਣਾ ਰੋਡਵੇਜ਼ ਨੂੰ। ਤੇ ਜਿਹੜੇ 12ਵੇਂ ਦਿਨ ਦੇ ਵਿੱਚ ਇਹ ਹੜਤਾਲ ਚਲੇਗੀ, ਉਹਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਜੀ। ਉਹ ਵਜ੍ਹਾ ਇਸ ਗੱਲ ਦੇ ਉੱਤੇ ਹਰਿਆਣੇ ਦੇ ਮੁੱਖ ਮੰਤਰੀ ਕਿ 720 ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਕਿ ਕਿਲੋਮੀਟਰ ਸਕੀਮ ਦੇ ਅਧੀਨ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਉਹ ਪਾਈਆਂ ਜਾਣਗੀਆਂ, ਉਹ ਇਸ ਗੱਲ ਦੇ ਉੱਤੇ ਵਜ੍ਹਾ ਨੇ। ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਕਹਿੰਦੇ ਆ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਇਹ ਬੱਸਾਂ ਨਹੀਂ ਚੱਲਣ ਦੇਣਗੇ। ਉਹ ਕਹਿੰਦੇ ਆ ਕਿ ਇਹ ਪ੍ਰਾਈਵੇਟਾਈਜ਼ ਦੀ ਸ਼ੁਰੂਆਤ ਆ ਤੇ ਹਰਿਆਣਾ ਰੋਡਵੇਜ਼ ਨੂੰ ਹੌਲੀ ਹੌਲੀ ਕਰਕੇ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪਣ ਦੀ ਤਿਆਰੀ ਜਿਹੜੀ ਆ ਜੀ ਉਹ ਕੀਤੀ ਗਈ ਆ ਔਰ ਇਹ ਉਹਦੇ ਵਜੋਂ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਰਿਆਣੇ ਦੇ ਵਿੱਚ ਜਿਹੜੇ ਬਾਕੀ ਹੋਰ ਜਿਹੜੇ ਆਪਣੇ ਜਥੇਬੰਦੀਆਂ ਨੇ ਜਿਹੜੇ ਸਰਕਾਰੀ ਨੌਕਰੀਆਂ ਵਾਲੇ ਨੇ ਜੀ, ਉਹ ਸਾਰੀਆਂ ਯੂਨੀਅਨਾਂ ਜਿਹੜੀਆਂ ਸਮੂਹਕ ਛੁੱਟੀ ਦੇ ਉੱਤੇ ਕੱਲ ਜਿਹੜੀਆਂ ਜੀ ਉਹ ਚਲੇ ਗਈਆਂ ਔਰ ਸਾਰਿਆਂ ਨੇ ਸਮੂਹਕ ਛੁੱਟੀ ਲੈ ਕੇ ਇਕੱਠੀ ਛੁੱਟੀ ਲੈ ਕੇ ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਇਸ ਹੜਤਾਲ ਦਾ ਸਮਰਥਨ ਕਰ ਦਿੱਤਾ ਜੀ। ਇਹਦੇ ਨਾਲ ਜਿਹੜੀ ਮੁਸ਼ਕਲ ਹੈ ਉਹ ਕਾਫੀ ਖੜੀ ਹੋ ਗਈ ਜੀ ਵੱਡੀ। ਹਰਿਆਣੇ ਦੇ ਵਿੱਚ ਕੋਈ ਕੰਮ ਜਿਹੜਾ ਜੀ ਉਹ ਕੱਲ ਨਹੀਂ ਹੋਇਆ ਕਿਸੇ ਕਿਸਮ ਦਾ, ਕੋਈ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ। ਇਹਦੇ ਨਾਲ ਜਿਹੜੀ ਸਰਕਾਰ ਹੈ ਜੀ ਉਹਦੀਆਂ ਮੁਸੀਬਤਾਂ ਵਧੀਆਂ। ਅਜੇ ਵੀ ਟਰਾਂਸਪੋਰਟ ਮੰਤਰੀ ਤੇ ਮੁੱਖ ਮੰਤਰੀ ਜਿਹੜੇ ਆ ਜੀ ਉਹ ਆਪਣੀ ਗੱਲ ਦੇ ਉੱਤੇ ਅੜੇ ਹੋਏ ਆ ਕਿ ਅਸੀਂ 720 ਪ੍ਰਾਈਵੇਟ ਬੱਸਾਂ ਦੇ ਮਾਮਲੇ ਦੇ ਉੱਤੇ ਕੋਈ ਗੱਲ ਸੁਣਨ ਦੇ ਵਾਸਤੇ ਤਿਆਰ ਨਹੀਂ। ਤੇ ਉੱਧਰੋਂ ਜਿਹੜੇ ਰੋਡਵੇਜ਼ ਦੇ ਕਰਮਚਾਰੀ ਆ ਜੀ ਉਹ ਕਹਿੰਦੇ ਆ ਕਿ ਅਸੀਂ ਹੜਤਾਲ ਤੋਂ ਵਾਪਸ ਜਿਹੜਾ ਜੀ ਉਹ ਨਹੀਂ ਜਾਵਾਂਗੇ ਕਿਸੇ ਵੀ ਤਹਿਤ। ਉਧਰ ਜਿਹੜੀ ਐਸਮਾ ਲਾਈ ਹੋਈ ਆ ਸਰਕਾਰ ਨੇ ਔਰ ਇਹਦੇ ਤਹਿਤ 1222 ਮਾਮਲੇ ਦਰਜ ਕੀਤੇ ਜਾ ਚੁੱਕੇ ਆ। ਇਹਦੇ ਵਿੱਚ 275 ਜਿਹੜੇ ਕਰਮਚਾਰੀ ਆ ਕੰਮ ਕਰਨ ਵਾਲੇ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ, ਜਿਹਦੇ ਵਿੱਚ 245 ਜ਼ਮਾਨਤ ਦੇ ਉੱਤੇ ਨੇ। ਧਾਰਾ 157 ਦੇ ਤਹਿਤ 401 ਕਰਮਚਾਰੀਆਂ ਦੀ ਗ੍ਰਿਫਤਾਰੀ ਜਿਹੜੀ ਹੋਈ, ਜਿਹਦੇ ਵਿੱਚ 206 ਨੂੰ ਜ਼ਮਾਨਤ ਮਿਲ ਚੁੱਕੀ ਆ। 193 ਕਰਮਚਾਰੀ ਸਸਪੈਂਡ ਕੀਤੇ ਜਾ ਚੁੱਕੇ ਆ। ਪ੍ਰੋਬੇਸ਼ਨ ਦੇ ਉੱਤੇ 23 ਤੇ ਰੋਡਵੇਜ਼ ਕਰਮਚਾਰੀ ਜਿਹੜੇ ਉਹਨਾਂ ਨੂੰ ਬਰਖਾਸਤ ਕੀਤਾ ਗਿਆ। ਜਿਹੜੇ ਡਿਊਟੀ ਦੇ ਉੱਤੇ ਨਹੀਂ ਪਹੁੰਚੇ ਜੀ ਉਹਨਾਂ ਦੀਆਂ ਜਿਹੜੀਆਂ ਨੌਕਰੀ ਆ ਜੀ ਉਹ ਵੀ ਸਮਾਪਤ ਕੀਤੀ ਗਈ ਆ।
ਜਿਹੜੇ ਰੋਡਵੇਜ਼ ਦੇ ਕਰਮਚਾਰੀ ਆ ਜੀ ਉਹਨਾਂ ਦੀ ਮੰਗਾਂ ਦੇ ਵਿੱਚ ਹੁਣ ਇਹ ਵੀ ਇੱਕ ਜਿਹੜਾ ਜੀ ਸ਼ਾਮਲ ਹੈ ਕਿ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਵਾਪਸ ਲਏ ਜਾਣ। ਹੁਣ ਦੇਖਦੇ ਆ ਜੀ ਕਿ ਕਿੱਥੋਂ ਤੱਕ ਇਹ ਅੜਦੀਆਂ ਨੇ ਦੋਵੇਂ ਧਿਰਾਂ। ਪਰ ਇਸ ਵੇਲੇ ਘਾਟੇ ਦਾ ਸੌਦਾ ਵੱਡਾ ਜਿਹੜਾ ਜੀ ਹਰਿਆਣੇ ਦੇ ਵਿੱਚ ਜਾ ਰਿਹਾ, ਔਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹਦਾ ਪੂਰਾ ਲਾਹਾ ਲੈਣ ਦੇ ਜਿਹੜਾ ਚੱਕਰ ਦੇ ਵਿੱਚ ਨੇ। ਉਹਦਾ ਕਾਰਨ ਇਹ ਹੈ ਕਿ ਹਰਿਆਣੇ ਦੇ ਵਿੱਚ ਸਰਕਾਰ ਦਾ ਲਾਸਟ ਈਅਰ ਜਿਹੜਾ ਜੀ ਉਹ ਸਟਾਰਟ ਹੋ ਚੁੱਕਿਆ ਹੋਇਆ ਮੌਜੂਦਾ ਭਾਜਪਾ ਦੀ ਸਰਕਾਰ ਦਾ ਜੀ। ਤੇ ਅੱਗੇ ਫਿਰ ਜੀ ਆਪਾਂ ਵਿਵਾਦਾਂ ਦੀ ਗੱਲ ਕਰਦੇ ਹਾਂ। ਜਿਹੜਾ ਸਬਰੀਮਾਲਾ ਦਾ ਵਿਵਾਦ ਹੈ ਉਸੇ ਤਰ੍ਹਾਂ ਚੱਲ ਰਿਹਾ। ਬਿਲਕੁਲ ਜੀ, ਇਹ ਜਿਹੜੀਆਂ ਕੇਰਲਾ ਦਾ ਸਬਰੀਮਾਲਾ ਮੰਦਿਰ ਹੈ ਜੀ, ਇਹਦੇ 'ਚ 10 ਸਾਲ ਤੋਂ ਲੈ ਕੇ 50 ਸਾਲ ਦੀਆਂ ਔਰਤਾਂ ਦੇ ਦਾਖਲੇ ਦਾ ਵਿਰੋਧ ਕਰ ਰਹੇ 2000 ਤੋਂ ਜ਼ਿਆਦਾ ਅੰਦੋਲਨਕਾਰੀਆਂ ਨੂੰ 2 ਦਿਨਾਂ 'ਚ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਇਹ ਅੰਦੋਲਨਕਾਰੀ ਸੈਂਕੜੇ ਸਾਲ ਪੁਰਾਣੀ ਪਰੰਪਰਾ 'ਚ ਬਦਲਾਅ ਦੇ ਸੁਪਰੀਮ ਕੋਰਟ ਦੇ ਹੁਕਮ ਦਾ ਵਿਰੋਧ ਕਰ ਰਹੇ ਆ। ਸੂਬਾ ਸਰਕਾਰ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਵਾ ਰਹੀ ਹੈ, ਜਦੋਂ ਕਿ ਭਾਜਪਾ ਤੇ ਕਾਂਗਰਸ ਪ੍ਰਦਰਸ਼ਨਕਾਰੀਆਂ ਦਾ ਸਾਥ ਦੇ ਰਹੇ ਆ। 5 ਦਿਨਾਂ ਦੀ ਪੂਜਾ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪਾਬੰਦੀਸ਼ੁਦਾ ਉਮਰ ਦੀ ਇੱਕ ਵੀ ਔਰਤ ਨੂੰ ਮੰਦਿਰ 'ਚ ਦਾਖਲ ਨਹੀਂ ਹੋਣ ਦਿੱਤਾ। ਜਿਹੜਾ ਪੁਲਿਸ ਮੁਖੀ ਹੈ ਜੀ ਉਹਦੇ ਅਨੁਸਾਰ ਜਿਹੜਾ ਕੱਲ ਪਤਨਮਥਿੱਟਾ ਜਿਹੜਾ ਜ਼ਿਲ੍ਹੇ ਦੇ ਵਿੱਚ 700 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਜ਼ਿਲ੍ਹੇ ਦੇ ਵਿੱਚ ਇੱਕ ਪਹਾੜ ਦੇ ਉੱਤੇ ਇਹ ਸਬਰੀਮਾਲਾ ਮੰਦਿਰ ਜਿਹੜਾ ਜੀ ਉਹ ਸਥਿਤ ਹੈ। ਔਰ ਇਸ ਤੋਂ ਇਲਾਵਾ ਰਾਜਧਾਨੀ ਤਿਰੂਵਨੰਤਪੁਰਮ, ਕੋਝੀਕੋਡ, ਇਰਨਾਕੁਲਮ ਤੇ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ 'ਚ ਵੀ ਪ੍ਰਦਰਸ਼ਨਕਾਰੀ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਜਿਹੜੀ ਜੀ ਉਹ ਮਿਲੀ ਹੈ। ਇਹ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਜਿਹੜੇ ਆ ਪਿਨਰਾਈ ਵਿਜਯਨ ਉਹਦੀ ਪ੍ਰਧਾਨਗੀ ਦੇ ਹੇਠ ਜਿਹੜੀ ਉੱਚ ਪੱਧਰੀ ਮੀਟਿੰਗ ਤੋਂ ਬਾਅਦ 2 ਦਿਨਾਂ ਦੇ ਵਿੱਚ 2000 ਤੋਂ ਉੱਪਰ ਪ੍ਰਦਰਸ਼ਨਕਾਰੀ ਜਿਹੜੇ ਆ ਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 2300 ਲੋਕਾਂ ਤੇ 452 ਮਾਮਲੇ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ। ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਆਪਣੇ ਹੁਕਮ ਦੇ ਵਿੱਚ ਸਾਰੀ ਉਮਰ ਦੀਆਂ ਔਰਤਾਂ ਨੂੰ ਮੰਦਿਰ 'ਚ ਦਾਖਲ ਹੋਣ ਦੀ ਆਗਿਆ ਦੇਣ ਦੇ ਵਾਸਤੇ ਕਿਹਾ ਸੀਗਾ। ਔਰ ਉਸ ਤੋਂ ਬਾਅਦ ਮੰਦਿਰ ਦੇ ਦਰਸ਼ਨ ਲਈ ਖੁੱਲਣ ਵਾਲੇ ਦਿਨ 17 ਅਕਤੂਬਰ ਤੋਂ ਵਿਰੋਧ ਪ੍ਰਦਰਸ਼ਨ ਜਿਹੜਾ ਜੀ ਉਹ ਜਾਰੀ ਹੈ। ਪੁਲਿਸ ਮੁਖੀ ਕਹਿੰਦਾ ਕਿ 17 ਨਵੰਬਰ ਤੋਂ ਸ਼ੁਰੂ ਹੋਣ ਵਾਲੇ 2 ਮਹੀਨੇ ਦੇ ਸਮਾਰੋਹ ਦੇ ਦੌਰਾਨ ਹਾਲਾਤ ਨੂੰ ਸਹੀ ਰੱਖਣ ਲਈ ਵਿਸ਼ੇਸ਼ ਕਮੇਟੀ ਜਿਹੜੀ ਹੈ ਜੀ ਉਹ ਬਣਾਈ ਜਾਊਗੀ। ਸਰਕਾਰ ਕੁੜੀਕੀ 'ਚ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਉਹ ਲਾਗੂ ਕਰਵਾਉਣਾ ਪੈਣਾ। ਦੂਜੇ ਪਾਸੇ ਜਿਹੜੇ ਕੱਟੜਵਾਦੀ ਨੇ ਜੀ ਉਹ ਕਹਿੰਦੇ ਕਿ ਔਰਤ ਨੂੰ ਉੱਥੇ ਵੜਨ ਜਿਹੜਾ ਜੀ ਉਹ ਨਹੀਂ ਦੇਵਾਂਗੇ। ਹੈਰਾਨਗੀ ਵਾਲੀ ਗੱਲ ਇਹ ਹੈ ਕਿ ਸੈਂਟਰ ਦੇ ਵਿੱਚ ਭਾਜਪਾ ਦੀ ਇੱਕ ਔਰਤ ਜਿਹੜੀ ਮੰਤਰੀ ਹੈ ਜੀ ਉਹਦਾ ਵਿਵਾਦਿਤ ਬਿਆਨ ਵੀ ਇਸ ਸੰਬੰਧੀ ਜਿਹੜਾ ਆਇਆ ਸੀਗਾ ਕਿ ਉੱਥੇ ਨਹੀਂ ਵੜਨ ਦੇਣਾ ਚਾਹੀਦਾ ਔਰਤਾਂ ਨੂੰ। ਉਹ ਔਰਤ ਸਦਾ ਹੀ ਵਿਵਾਦਿਤ ਰਹਿੰਦੀ ਹੈ ਜੀ। ਅੱਗੇ ਗੱਲ ਕਰਦੇ ਹਾਂ ਰਾਜਸਥਾਨ ਦੇ ਵਿੱਚ ਬਹੁਤੇ ਵਿਧਾਇਕ ਕਰੋੜਪਤੀ। ਬਿਲਕੁਲ ਜੀ, ਰਾਜਸਥਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ 87 ਜਿਹੜਾ ਜੀ ਉਹ ਪਾਰਾ ਚੜਿਆ ਹੋਇਆ, ਕਿਉਂਕਿ ਚੋਣਾਂ ਵਿਧਾਨ ਸਭਾ ਦੀਆਂ ਹੋ ਰਹੀਆਂ ਨੇ ਜੀ। ਵਿਧਾਨ ਸਭਾ ਦੇ ਹੁਣ ਤੱਕ ਦਾ ਜੇ ਦੇਖੀਏ ਤਾਂ ਸਦਨ ਦੇ ਵਿੱਚ ਜਿਹੜੇ ਦਾਗੀ ਨੇ ਉਹਨਾਂ ਦੀ ਗਿਣਤੀ ਤਾਂ ਵਧ ਹੀ ਰਹੀ ਹੈ, ਨਾਲ ਦੀ ਨਾਲ ਕਰੋੜਪਤੀਆਂ ਦੀ ਗਿਣਤੀ ਦੇ ਵਿੱਚ ਵੀ ਕੁਝ ਸਾਲਾਂ ਦੇ ਵਿੱਚ ਜਿਹੜਾ ਜੀ ਉਹ ਖਾਸ ਤੌਰ ਦੇ ਉੱਤੇ ਵਾਧਾ ਹੋ ਗਿਆ। ਇਹਨਾਂ ਤੇ ਸਭ ਤੋਂ ਜੇ ਕਿਸੇ ਚੀਜ਼ 'ਚ ਵਾਧਾ ਨਹੀਂ ਹੋਇਆ ਤਾਂ ਉਹ ਹੈ ਜੀ ਜਿਹੜੀ ਐਜੂਕੇਸ਼ਨ, ਵਿਦਿਅਕ ਯੋਗਤਾ। ਸੂਬੇ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਰਾਜਨੀਤਿਕ ਬਦਲਾਅ ਹੋਏ ਆ ਉਹਦੇ 'ਚ ਬਾਗੀਆਂ ਤੇ ਦਾਗੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਕੁਝ ਵਿਧਾਇਕਾਂ ਦੀ ਗਿਣਤੀ ਜਾਇਦਾਦ ਦੇ ਮਾਮਲੇ ਦੇ ਵਿੱਚ ਵਧੀ ਹੈ। 2008 'ਚ ਵਿਧਾਇਕਾਂ ਦੀ ਜਿਹੜੀ ਤਕਰੀਬਨ ਜਿਹੜੀ ਸੰਪੱਤੀ ਸੀ ਉਹ 2,08,56,000 ਰੁਪਏ ਸੀ, ਜਿਹੜੀ ਕਿ 13 ਦੇ ਵਿੱਚ ਵੱਧ ਕੇ 5,81,00,000 ਤੱਕ ਪਹੁੰਚ ਗਈ। 143 ਵਿਧਾਇਕ ਇਸ ਤਰ੍ਹਾਂ ਦੇ ਆ ਰਾਜਸਥਾਨ ਦੇ ਵਿੱਚ ਜਿਹੜੇ ਕਿ ਕਰੋੜਪਤੀ ਨੇ। ਇਹਨਾਂ ਵਿਧਾਇਕਾਂ ਦੀ ਜਾਇਦਾਦ ਲੱਖਾਂ 'ਚ ਨਹੀਂ ਕਰੋੜਾਂ 'ਚ ਹੈ। ਔਰ ਜਿਹੜੇ ਵਿਧਾਇਕ ਨੇ ਉਹਨਾਂ ਦੇ ਦੁਆਰਾ ਦਿੱਤੇ ਗਏ ਆਪਣੇ ਜਾਇਦਾਦ ਦੇ ਜਿਹੜੇ ਹਲਫਨਾਮੇ ਆ ਉਹਦੇ ਵਿੱਚ ਜਿਹੜੀ ਬਿਊਰੋ ਤੇ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫੋਰਮਸ ਜਿਹੜੀ ਹੈ ਜੀ ਉਹਦੇ ਵੱਲੋਂ ਇਹ ਅੰਕੜੇ ਜਿਹੜੇ ਜਾਰੀ ਕੀਤੇ ਗਏ ਆ। ਭਾਜਪਾ ਦੇ 157 ਵਿਧਾਇਕਾਂ 'ਚੋਂ 115 ਵਿਧਾਇਕ ਕਰੋੜਪਤੀ ਹੈ। ਕਾਂਗਰਸ ਦੇ 25 ਦੇ ਵਿੱਚੋਂ 16 ਵਿਧਾਇਕ ਜਿਹੜੇ ਕਰੋੜਪਤੀ ਹੈ। ਭਾਜਪਾ ਦੇ 4, ਜ਼ਿਮੀਂਦਾਰਾ ਪਾਰਟੀ ਦੇ 2 ਚੋਂ 1 ਤੇ ਬਸਪਾ ਦਾ 2 ਚੋਂ 1 ਵਿਧਾਇਕ ਕਰੋੜਪਤੀ ਹੈ। ਕੁੱਲ 197 ਚੋਂ 141 ਵਿਧਾਇਕਾਂ ਦੇ ਨਾਂ ਜਿਹੜੇ ਜੀ ਉਹ ਕਰੋੜਪਤੀ ਸ਼੍ਰੇਣੀ ਦੇ ਵਿੱਚ ਹੈ। 200 ਚੋਂ 6 ਵਿਧਾਇਕ ਜਿਹੜੇ ਆ ਜੀ ਉਹ ਪੜ੍ਹੇ ਲਿਖੇ ਆ, ਜਦੋਂ ਕਿ 8 5ਵੀਂ ਪਾਸ ਹੈ, 14 ਵਿਧਾਇਕ 8ਵੀਂ ਪਾਸ ਹੈ, 19 ਵਿਧਾਇਕ 10ਵੀਂ ਪਾਸ ਹੈ, 24 ਵਿਧਾਇਕ 12ਵੀਂ ਪਾਸ ਹੈ, 75 ਵਿਧਾਇਕ BA, 40 ਵਿਧਾਇਕ MA, 6 ਵਿਧਾਇਕ MBBS ਨੇ, 4 ਵਿਧਾਇਕ ਬਾਕੀ ਤੇ 1 ਵਿਧਾਇਕ ਜਿਹੜਾ ਜੀ ਉਹਨੇ ਆਪਣੀ ਸਿੱਖਿਆ ਦਾ ਕੋਈ ਦੱਸਿਆ ਹੀ ਨਹੀਂ, ਦੱਸਣ ਜੋਗਾ ਹੋਣਾ ਨਹੀਂ ਜੀ। ਔਰ ਅੰਕੜਿਆਂ ਦੇ ਅਨੁਸਾਰ ਜ਼ਿਮੀਂਦਾਰਾ ਪਾਰਟੀ ਦੇ ਵਿਧਾਇਕ ਕਾਮਿਨੀ ਜਿੰਦਲ
ਸਭ ਤੋਂ ਜ਼ਿਆਦਾ ਪੈਸੇ ਵਾਲੀ ਵਿਧਾਇਕਾ ਹੈ ਔਰ ਇਹਦੀ ਜਾਇਦਾਦ ਜਿਹੜੀ ਆ 198 ਕਰੋੜ 42 ਲੱਖ ਰੁਪਈਆ ਦੱਸੀ ਗਈ। ਔਰ ਦੂਜੇ ਨੰਬਰ ਦੇ ਉੱਤੇ ਕਾਂਗਰਸੀ ਵਿਧਾਇਕ ਵਿਸ਼ਵਿੰਦਰ ਸਿੰਘ ਨੇ, ਜਿਹਦੀ ਜਾਇਦਾਦ 118 ਕਰੋੜ 96 ਲੱਖ ਰੁਪਈਆ। ਦੇਖੋ ਜੀ, ਜਾਇਦਾਦ ਜ਼ਿਆਦਾ ਤੇ ਪੜ੍ਹਾਈ ਘੱਟ। ਦੇਖੋ ਲੋਕਾਂ ਦੇ ਹਾਲਾਤ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੁੜਦੇ ਨੇ ਸਾਡੇ ਨਾਲ। ਇਸੇ ਦੇ ਨਾਲ ਖਬਰਾਂ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।